ਅਸੀਂ ਵਾਗੇ ਤੋਂ ਐਂਟਰ ਹੋ ਰਹੇ ਸਾਂ, ਮਤਲਬ ਪਾਕਿਸਤਾਨ ਵਾਲੇ ਬੰਨੇ, ਅਤੇ ਉਹ ਉਦੋਂ ਕਾਫੀ ਜਣਿਆਂ ਨੇ ਇੰਟਰਵਿਊ ਕੀਤੀ ਸੀ ਅਤੇ ਮੈਨੂੰ ਉਹ ਸ਼ੇਰ ਚੇਤੇ ਆ ਗਿਆ। ਵਾਗੇ ਦੇ ਉੱਤੇ ਹੀ ਸੀ ਉਹ ਕਿ ਸੁਣ ਵਾਗੇ ਦੀ ਸਰਹੱਦੇ ਕਰੀਏ ਅਰਜ਼ ਤੇਰੇ ਕੀ ਅੱਗੇ, ਸੁਣ ਵਾਗੇ ਦੀ ਸਰਹੱਦੇ ਕਰੀਏ ਅਰਜ਼ ਤੇਰੇ ਕੀ ਅੱਗੇ, ਅਸੀਂ ਤਾਂ ਮੰਨੀਏ ਭਾਣੇ ਨੂੰ, ਕੋਈ ਅਜਮੇਰ ਸ਼ਰੀਫ ਨੂੰ ਤੜਫੇ, ਕੋਈ ਤੜਫੇ ਨਨਕਾਣੇ ਨੂੰ। अस्सलाम वालेकुम, सत श्री अकाल और नमस्कार दोस्तों। करतारपुर ਦੀ ਪਵਿੱਤਰ ਜਗ੍ਹਾ ਤੋਂ ਇਸ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਗੱਲਬਾਤ ਕਰਾਂਗੇ ਸਾਡੇ ਚੜ੍ਹਦੇ ਪੰਜਾਬ ਤੋਂ। ਬਹੁਤ ਸਾਰੇ ਲੋਕ, ਮੈਂ ਵੀ ਕਹਿਣਾ ਇੰਡੀਅਨ ਪੰਜਾਬ, ਲੇਕਿਨ ਉਹ ਰੁੱਗ ਜਿਹਾ ਪੈਂਦਾ ਉਸ ਨੂੰ ਗੱਲ ਕਰਦੇ ਹਾਂ। ਸੋ ਸਾਡੇ ਕਿਹੜੇ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਤੋਂ ਹਨ ਇਹ ਅਸੀਂ ਉਹਨਾਂ ਤੋਂ ਜਾਣਦੇ ਹਾਂ। ਕੀ ਨਾਮ ਹੈ ਬਾਜੀ? ਮੇਰਾ ਨਾਮ ਮਨੋਹਰ ਸਿੰਘ ਹੈ। ਤੇ ਕਿੱਥੋਂ ਆਉਣਾ ਹੋਇਆ? ਮੈਂ ਅੰਮ੍ਰਿਤਸਰ ਸ਼ਹਿਰ ਤੋਂ। ਅੱਛਾ, ਅੰਮ੍ਰਿਤਸਰ ਤੋਂ। ਫਿਰ ਤੁਸੀਂ ਲਾਹੌਰ ਦੇ ਗਵਾਂਢੀ ਹੋ? ਹਾਂਜੀ ਬਿਲਕੁਲ ਜੀ, ਬਿਲਕੁਲ। ਤੇ ਕਦੇ ਲੰਘਣ ਨੂੰ ਦਿਲ ਕੀਤਾ ਕਿ ਪਰ ਇਹ ਲਾਹੌਰੂ ਗੁੰਮ ਆਈ ਹੈ? ਨਹੀਂ, ਚਲੋ ਇਹ ਤੇ ਭਾਜੀ ਹੋਰਾਂ ਨੇ ਬਣਾਇਆ ਸਾਡਾ ਸੁਭਾਅ। ਅਸੀਂ ਦਰਸ਼ਨ ਮੇਲੇ ਕਰਨ ਆ ਗਏ ਹਾਂ। ਪਹਿਲਾਂ ਮਤਲਬ ਕਦੀ ਨਹੀਂ ਕੋਈ ਬਣਿਆ ਨਹੀਂ ਕੋਈ ਹਿਸਾਬ ਕਿਤਾਬ। ਸੋਚਿਆ ਵੀ ਨਹੀਂ ਸੀ ਕਿ ਕਿਤੇ ਜਾਣਾ ਜੂਣਾ? ਬਾਜੀ ਹੋਰਾਂ ਨੇ ਚਲੋ ਬਣਾ ਦਿੱਤਾ। ਹਾਂਜੀ ਹਾਂਜੀ, ਨਹੀਂ ਮਤਲਬ ਸੋਚੀਦਾ ਤਾਂ ਸਹੀ, ਪਰ ਕਦੀ ਮਤਲਬ ਇਸ ਤਰ੍ਹਾਂ ਇਨੀਸ਼ੀਏਟਿਵ ਆਪ ਨਹੀਂ ਲਿਆ। ਇਹਨਾਂ ਨੇ ਫਿਰ ਕਰਵਾਇਆ ਸਭ ਕੁਝ। ਮਤਲਬ ਕੋਈ ਇੱਕ ਵਾਰ ਹੀ ਹੁੰਦਾ ਜਿਹੜਾ ਹੁੰਦਾ, ਆਰ ਦੇ ਨਾਲ ਸਾਰੇ ਲੋਕ ਹੋ ਜਾਂਦਾ। ਤੇ ਲੋਕਾਂ ਦੀ ਕੀ ਖਾਹਿਸ਼ ਹੁੰਦੀ ਹੈ ਕਿ ਆਈਏ ਇੱਥੇ ਇਸ ਦਰ ਤੇ, ਜਾਂ ਕਿ ਉਹ ਜ਼ਿਹਨਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਨਹੀਂ ਚੀਜ਼? ਨਾ ਉਹ ਤੇ ਮਤਲਬ ਦਰਸ਼ਨ ਮੇਲੇ ਕਰਨ ਲਈ ਆਉਣਾ ਮਤਲਬ ਦਿਲ ਤੇ ਕਰਦਾ ਹੀ ਹੈ, ਸਾਰਿਆਂ ਦਾ ਕਰਦਾ। ਉਹ ਫਿਰ ਕੋਈ ਮਤਲਬ ਕਿਸੇ ਦਾ ਮਤਲਬ ਸਕਸੈਸਫੁਲ ਹੋ ਜਾਂਦਾ, ਕਿਸੇ ਦਾ ਨਹੀਂ ਹੁੰਦਾ। ਅੱਛਾ, ਇੱਕ ਪ੍ਰੋਪੇਗੈਂਡਾ ਵੀ ਹੈ। ਪ੍ਰੋਪੇਗੈਂਡਾ ਸਮਝਦੇ ਹੋ ਨਾ ਕਿ ਖਾਮਖਾਹ ਦਾ ਅਸੀਂ ਇੱਕ ਜਿਹੜਾ ਇੱਧਰ ਦੇ ਮੀਡੀਆ ਨਾਲ ਉਧਰ ਦੇ ਮੀਡੀਆ ਨੇ, ਜਿਹੜੇ ਸਿਆਸਤਦਾਨਾਂ ਦਾ ਪਿੱਠੂ ਕਿਸਮ ਦਾ ਮੀਡੀਆ ਹੁੰਦਾ ਜਾਂ ਰਿਆਸਤੀ ਪਿੱਠੂ ਮੀਡੀਆ ਹੁੰਦਾ, ਉਹ ਐਵੇਂ ਹੀ ਖਾਮਖਾਹ ਤੇ ਸ਼ਰਨ ਪਾਕਿਸਤਾਨ ਕੇ ਗਾਂਢੀ ਇਹ ਹੋ ਗਿਆ, ਇੱਧਰ ਦਾ ਵੀ ਕਹਿੰਦਾ ਹੈ ਕਿ ਇੰਡੀਆ ਨੇ ਫਲਾਂ ਕਰ ਦਿਆ, ਇਹ ਹੋ ਗਿਆ। ਔਰ ਇੱਕੋ ਹੀ ਬੋਲੀ ਵਾਲਿਆਂ ਨੂੰ ਯੂਪੀ ਸੀਪੀ ਵਾਲੇ ਸਾਡੇ ਕੋਲ ਵੀ ਇੱਧਰ ਉਹੀ ਆ ਗਏ ਤੇ ਤੁਹਾਡੇ ਕੋਲ ਵੀ ਉੱਥੇ ਰਹੇ ਜਿਹੜੇ ਅੱਗ ਲਾਈ ਜਾ ਰਹੀ ਉਹ ਮੀਡੀਆ। ਤੇ ਉਹਦਾ ਕੋਈ ਲੋਕਾਂ ਦੇ ਜ਼ਿਹਨਾਂ ਤੇ ਅਸਰ ਹੁੰਦਾ ਹੈ ਜਾਂ ਕਿ ਉਹ ਬਸ ਆਪਣੀ ਹੀ ਕਹਾਣੀ ਚਲਾਈ ਜਾ ਰਹੇ ਹਨ? ਆਮ ਬੰਦੇ ਦੇ ਅੰਦਰ ਮੁਹੱਬਤ ਹੈ, ਕਾਇਮ ਹੈ, ਔਰ ਇਹ ਅੱਜ ਦੀ ਕਾਇਮ ਹੈ ਜਾਂ ਅੱਜ ਤੋਂ ਕੋਈ 2-4 ਸਾਲ ਪਹਿਲੇ ਤੱਕ ਸੀ? ਨਹੀਂ, ਵੈਸੇ ਹੁਣ ਜਿਵੇਂ ਮਤਲਬ ਮੀਡੀਆ ਨਾ ਜ਼ਿਆਦਾਤਰ ਗੌਰਮੈਂਟ ਪੱਖੀ ਹੈ, ਤਾਂ ਫਿਰ ਜਿਹੜੇ ਮਤਲਬ ਲੋਕੀ ਨਹੀਂ ਜਾਣਕਾਰ ਹੈਗੇ, ਦੂਰ ਨੇ, ਉਹਨਾਂ ਦੇ ਮਨ 'ਚ ਜੋ ਮਰਜ਼ੀ ਉਹ ਬਿਠਾਈ ਜਾਂਦੇ ਪਏ। ਮਤਲਬ ਕੁਝ ਮਤਲਬ ਨੈਗੇਟਿਵ ਵਾਲਾ ਹੀ ਕੰਮ ਕਰਦੇ ਆ। ਤੇ ਅੰਮ੍ਰਿਤਸਰ ਕੀ ਕੰਮ ਕਰਦੇ ਹੋ? ਆਪਣਾ ਫੈਕਟਰੀ ਹੈ ਜੀ। ਕਿਸ ਚੀਜ਼ ਦੀ ਕੋਈ ਦੱਸੋ ਕਿ ਥੋੜਾ ਜਿਹਾ ਪਤਾ ਚੱਲੇ ਕਿ ਇੱਧਰ ਦੇ ਕੰਮ ਲੋਕ ਕੀ ਕਰਦੇ ਨੇ ਤੇ ਚੜ੍ਹਦੇ ਦੇ ਅੰਦਰ ਕੀ ਬਿਜ਼ਨਸ ਹੈ, ਕਿਵੇਂ ਰੋਜ਼ੀ ਰੋਟੀ ਕਮਾਈ ਜਾਂਦੀ? ਪਾਵਰ ਲੂਮ 'ਚ ਜਿਹੜੀ ਸ਼ਟਲ ਲੱਗਦੀ ਹੈ ਨਾ, ਉਹ ਬਣਾਈ ਦੀ ਹੈ। ਇਹ ਲੂਮਾਂ ਤਾਂ ਫਿਰ ਸਾਡੇ ਲੈਲਪੁਰ ਬਹੁਤ ਜੀ। ਲੈਲਪੁਰ ਦਾ ਨਾਮ ਸੁਣਿਆ ਜੀ? ਹਾਂਜੀ ਹਾਂਜੀ। ਅੱਛਾ, ਹਾਂ। ਤੇ ਕੀ ਤੁਹਾਡੇ ਜ਼ਿਹਨ ਦੇ ਵਿੱਚ ਕੀ ਹੈ ਕਿ ਮੈਂ ਕੋਈ ਐਸੀ ਗੱਲ ਕਰਨਾ ਚਾਹੁੰਦਾ ਹਾਂ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਰਹਿ ਨਾ ਜਾਵੇ? ਕੈਮਰਾ ਮੇਰੇ ਸਾਹਮਣੇ ਸੀ ਤੇ ਮੈਂ ਉਹ ਗੱਲ ਕਾਸ਼ ਮੈਂ ਉੱਥੇ ਕਰਕੇ ਆਂਦਾ। ਨਹੀਂ, ਬਸ ਸਭ ਠੀਕ ਹੈ, ਵਧੀਆ। ਤੁਹਾਡਾ ਮਤਲਬ ਕਾਫੀ ਮਤਲਬ ਤੁਸੀਂ ਜੀ ਆਇਆਂ ਨੂੰ ਕਹਿੰਦੇ ਹੋ, ਮਤਲਬ ਬੜਾ ਸੁਭਾਅ ਵਧੀਆ ਰਿਹਾ, ਸਭ ਕੁਝ ਚੰਗਾ ਲੱਗਦਾ ਇੱਥੇ ਆ ਕੇ, ਬੜੀ ਸੇਵਾ ਕਰਦੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਤੇ ਜੀ ਆਇਆਂ ਨੂੰ ਕਵਾਂਗੇ, ਲੇਕਿਨ ਜਿਹੜੀ ਆਮ ਪਬਲਿਕ ਤੁਹਾਨੂੰ ਇੱਥੇ ਮਿਲ ਰਹੀ ਹੈ ਉਹਨਾਂ ਦਾ ਸੁਭਾਅ ਤੁਹਾਡੇ ਨਾਲ ਕਿਸ ਤਰੀਕੇ ਦੇ ਨਾਲ ਹੈ? ਨਹੀਂ, ਸਭ ਸਹੀ ਹੈ ਜੀ, ਸਭ ਪਿਆਰ ਨਾਲ ਮਿਲਦੇ ਆ। ਤੇ ਗੁਰਦੁਆਰੇ ਦੇ ਅੰਦਰ ਕਿੰਨੀ ਟਾਈਮ ਹੋ ਗਿਆ ਤੁਸੀਂ ਇੱਥੇ ਆਏ ਹੋ ਤੇ ਕੀ ਵੇਖ ਲਿਆ? ਅਸੀਂ ਤਕਰੀਬਨ ਇੱਥੇ 11 ਵਜੇ ਦੇ ਆ ਗਏ ਤੇ ਦਰਸ਼ਨ ਮੇਲੇ ਕੀਤੇ, ਅੰਦਰ ਮੱਥਾ ਟੇਕਿਆ ਤੇ ਹੁਣ ਲੰਗਰ ਆਇਆ ਸੀ ਤੇ ਤੁਹਾਡੇ ਨਾਲ ਮਿਲਦੇ ਪਏ ਆ। ਲੰਗਰ ਅਜੇ ਨਹੀਂ ਚੱਖਿਆ? ਚੱਖ ਲਿਆ, ਵਾਹਿਗੁਰੂ ਚੱਖ ਲਿਆ। ਹਾਂਜੀ ਹਾਂਜੀ। ਅੱਛਾ ਹਾਂਜੀ। ਚਲੋ ਜੀ, ਫਿਰ ਤੇ ਅੱਛਾ ਹੋਇਆ। ਨਹੀਂ ਤਾਂ ਮੇਰੇ ਜ਼ਿਹਨ 'ਚ ਇਹ ਹੋਣਾ ਸੀ ਕਿ ਅਸੀਂ ਬਹਿ ਗਏ ਹਾਂ ਤਾਂ ਉਹਨਾਂ ਨੇ ਲੰਗਰ ਚੱਖਣਾ ਸੀ, ਲੰਗਰ ਚੱਖ ਕੇ ਬੈਠੇ ਆ। ਤੇ ਇਹ ਹੈ ਜੀ ਅਸਲ ਗੱਲ ਤੇ ਇਹ ਹੈ ਕਿ ਜੋ ਦਿਖਾਇਆ ਕੁਛ ਹੋਰ ਗਿਆ ਹੈ ਕੁਛ ਹੋਰ ਸੀ, ਔਰ ਉਹ ਜੋ ਕੁਛ ਹੋਰ ਸੀ ਅਸੀਂ ਉਸ ਨੂੰ ਪਿੱਛੇ ਹਟਾਉਣਾ ਹੈ, ਔਰ ਜੋ ਕੁਛ ਹੈ ਉਸ ਨੂੰ ਅੱਗੇ ਲਿਆਉਣਾ ਹੈ। ਤੁਹਾਡੇ ਸਭ ਦਾ ਬਹੁਤ ਸ਼ੁਕਰੀਆ।